ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 17 ਨਵੰਬਰ 2014 2 ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਵਿਸ਼ੇ ਨਾਲ। ਕੀ ਹੈ ਅੱਜ ਦਾ ਅਹਿਮ ਵਿਸ਼ਾ? ਤੁਸੀਂ ਵੀਕਐਂਡ ਦਾ ਪੁੱਛਿਆ ਹੀ ਨਹੀਂ ਹੈ। ਸੌਰੀ ਡਾਕਟਰ ਸਾਹਿਬ, ਵੀਕਐਂਡ ਤੁਹਾਡਾ ਕਿਸ ਤਰ੍ਹਾਂ ਰਿਹਾ? ਨਹੀਂ ਜੀ, ਹੁਣ ਵੀਕਐਂਡ ਜੇ ਨਹੀਂ ਪੁੱਛਿਆ ਤਾਂ ਨਹੀਂ ਦੱਸਣਾ। ਠੀਕ ਹੈ। ਇਸ ਵਾਰ ਸੰਡੇ ਦਾ ਖਾਸ ਦੀਵਾਨ ਗੁਰਦੁਆਰਾ ਸਾਹਿਬ ਫਲਸ਼ਿੰਗ 'ਚ ਦੁਆਬਾ ਸਿੱਖ ਸੁਸਾਇਟੀ ਔਰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਸਾਂਝੇ ਤੌਰ ਦੇ ਉੱਤੇ ਰੱਖਿਆ ਗਿਆ ਸੀ ਜੀ। ਔਰ ਇਸ ਸਮਾਗਮ ਦੇ ਵਿੱਚ ਪਿਛਲੇ 100 ਸਾਲ 'ਚ ਕੌਮਾਗਾਟਾ ਮਾਰੂ ਦੀ ਇਨਸੀਡੈਂਟ ਨੂੰ ਲੈ ਕੇ ਔਰ 2014 ਤੱਕ ਇਹ ਸਭ ਸਮੁੱਚੀ ਸੈਂਚਰੀ ਦੇ ਸਿੱਖ ਸ਼ਹੀਦ, ਸਿੱਖ ਕੌਜ਼ ਨੂੰ ਸਮਰਪਿਤ ਔਰ ਸਿੱਖ ਪਛਾਣ ਦੇ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ, ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਇਹ ਪ੍ਰੋਗਰਾਮ ਸਮਰਪਿਤ ਸੀ ਜੀ। ਸੋ ਬੜੇ ਚੰਗੇ ਢੰਗ ਨਾਲ ਇਸ ਪ੍ਰੋਗਰਾਮ ਦਾ ਜਿਹੜਾ ਹੈ ਉਹ ਆਯੋਜਨ ਕੀਤਾ ਗਿਆ। ਦੁਆਬਾ ਸਿੱਖ ਐਸੋਸੀਏਸ਼ਨ ਔਰ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਕਿਹਾ ਕਿ ਜੀ ਅਸੀਂ ਤਾਂ ਇੱਕ ਪਲੇਟਫਾਰਮ ਬਣਾਇਆ ਹੈ ਤਾਂ ਕਿ ਕੌਮੀ ਗੱਲ, ਕੌਮੀ ਘਰ ਦੀ ਗੱਲ, ਕੌਮੀ ਨਿਸ਼ਾਨੇ ਦੀ ਗੱਲ ਹੋ ਸਕੇ। ਉਹਨਾਂ ਨੇ ਪਿਛਲੇ ਸਮੇਂ 'ਚ ਵੀ 2-3 ਫੰਕਸ਼ਨ ਆਰਗੇਨਾਈਜ਼ ਕੀਤੇ ਨੇ ਜੀ ਔਰ ਅੱਡ-ਅੱਡ ਗੁਰਦੁਆਰਿਆਂ 'ਚੋਂ ਰੱਖਦੇ ਨੇ। ਪਿਛਲੇ ਸਮਾਗਮ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਸੀ ਜਿਹਦੇ 'ਚ ਮੈਂ ਪਾਰਟਿਸਿਪੇਟ ਕੀਤਾ ਸੀ। ਹੁਣ ਆਉਣ ਵਾਲੇ ਦਿਨਾਂ 'ਚ ਉਹ ਇੱਕ ਸਮਾਗਮ ਖਾਸ ਤੌਰ 'ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਫਰਵਰੀ ਦੇ ਦੂਸਰੇ ਹਫਤੇ ਦੇ ਵਿੱਚ ਰੱਖਣ ਦੀ ਯੋਜਨਾ ਬਣਾ ਰਹੇ ਨੇ ਜੀ। ਸੋ ਟੀਵੀ 84 ਦੀ ਸਾਡੀ ਟੀਮ ਨੇ ਵੀ ਇਸ ਸਮਾਗਮ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੀ ਕਵਰੇਜ ਵੀ ਟੀਵੀ 84 ਦੇ ਦਰਸ਼ਕਾਂ ਨਾਲ, ਸਰੋਤਿਆਂ ਨਾਲ ਸਾਂਝੀ ਕਰਾਂਗੇ। ਫਿਲਾਡੈਲਫੀਆ ਤੋਂ ਕੁਐਰੀ ਆਈ ਹੈ ਕਿਉਂਕਿ ਪਿਛਲੇ ਐਤਵਾਰ ਦਾ ਪ੍ਰੋਗਰਾਮ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਔਰ ਨਸਲਕੁਸ਼ੀ 84 ਦੇ 30 ਵਰ੍ਹੇ ਦੀ ਦੁੱਖ ਦੀ ਯਾਦ ਨੂੰ ਸਮਰਪਿਤ ਉਹਨਾਂ ਨੇ ਕੀਤਾ ਸੀ ਜੀ ਕਿ ਪ੍ਰੋਗਰਾਮ ਸਾਡਾ ਕਦੋਂ ਦੇ ਰਹੇ। ਅਸੀਂ ਦੱਸਦੇ ਹੀ ਹੈ ਕਿ ਆਉਣ ਵਾਲੇ ਫਰਾਈਡੇ ਸ਼ੁੱਕਰਵਾਰ ਸ਼ਾਮ ਨੂੰ 8 ਤੋਂ 10 ਦਾ ਜਿਹੜਾ ਸਲੋਟ ਹੋਏਗਾ ਸੱਚੋ ਸੱਚ ਵਾਲਾ, ਉਹਦੇ 'ਚ ਔਰ ਉਸ ਦੇ ਨਾਲ ਟੀਵੀ 84 ਨਿਊਜ਼ ਵੀ ਉਹ ਪ੍ਰੋਗਰਾਮ ਜਿਹੜਾ ਹੈ ਉਹ 2 ਘੰਟੇ ਦਾ ਦਿੱਤਾ ਜਾਏਗਾ ਔਰ ਨੈਕਸਟ ਵੀਕ ਕਿਸੇ ਦਿਨ ਅਸੀਂ ਬਿਫੋਰ ਅਨਾਊਂਸ ਕਰਾਂਗੇ। ਇਹ ਜਿਹੜਾ ਕਵਰੇਜ ਹੈ ਇਹ ਇੱਥੋਂ ਦੀ ਫਲਸ਼ਿੰਗ ਗੁਰਦੁਆਰਾ ਸਾਹਿਬ ਦੀ, ਇਸ ਨੂੰ ਸਰੋਤਿਆਂ ਔਰ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂਗੇ ਅਸੀਂ ਟੀਵੀ 84 ਰਾਹੀਂ ਜੀ। ਸੋ ਸੰਗਤ ਵੱਲੋਂ ਬੜੇ ਉਤਸ਼ਾਹ ਔਰ ਪਿਆਰ ਦੇ ਨਾਲ ਜਿਹੜਾ ਹੈ ਸਮੁੱਚੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਔਰ ਪ੍ਰਬੰਧਕਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਵੀ ਕਿਸ ਤਰੀਕੇ ਨਾਲ ਇੱਕ ਬਦਕਿਸਮਤੀ ਹੈ ਵੀ ਸਾਡੀ ਕੌਮ 'ਚ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਔਰ ਇਸ ਕਰਕੇ ਜਿਹੜੀ ਸਾਡੀ ਆਪਣੀ ਇਮੀਡੀਏਟ ਪਾਸਟ ਦੀ ਵੀ ਗਲੋਰੀਅਸ ਹਿਸਟਰੀ ਹੈ, ਕੋਈ ਅਸੀਂ 4 ਸਦੀਆਂ ਪਹਿਲਾਂ ਦੀ ਜੇ ਨਾ ਵੀ ਗੱਲ ਕਰੀਏ, ਜੋ ਸਾਡੇ ਸਾਹਮਣੇ ਉਹ ਗੁਜ਼ਰ ਰਿਹਾ ਹੈ, ਸਾਡੇ ਸਾਹਮਣੇ ਯੋਧੇ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ, ਜਿਹੜੇ ਅੱਜ ਵੀ ਹਵਾਰੇ ਵਰਗੇ, ਰਾਜੋਆਣੇ ਵਰਗੇ ਜੇਲ੍ਹਾਂ ਦੇ ਵਿੱਚ ਕਿਵੇਂ ਸ਼ੇਰਾਂ ਵਾਂਗ ਬੁੱਕਦੇ ਨੇ ਜੀ। ਔਰ ਅਸੀਂ ਬਹੁਤ, ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਬਿਲਕੁਲ ਜਾਂ ਗਫਲਤ ਦੀ ਨੀਂਦ 'ਚ ਹੈ ਤੇ ਜਾਂ ਉਸ ਦੀ ਕੋਈ ਦਿਲਚਸਪੀ ਨਹੀਂ ਹੈ ਕਿ ਆਲੇ ਦੁਆਲੇ 'ਚ ਕੀ ਹੋ ਰਿਹਾ। ਇਸੇ ਤਰ੍ਹਾਂ ਕਿਵੇਂ ਅੱਜ ਸਫਰਿੰਗ ਹੈ ਸਿੱਖਾਂ ਨੂੰ, ਕਿਵੇਂ ਉਹ ਥਾਈਲੈਂਡ 'ਚ ਸਿੱਖ ਹੋਣ, ਮਲੇਸ਼ੀਆ 'ਚ ਹੋਣ, ਕਿਵੇਂ ਅੱਡ-ਅੱਡ ਬਹਾਨਿਆਂ ਦੇ ਨਾਲ ਕੋਈ ਰਤਨਦੀਪ ਸਿੰਘ, ਕੋਈ ਰਮਨਦੀਪ ਸਿੰਘ, ਕੋਈ ਹਰਮਿੰਦਰ ਸਿੰਘ ਮਿੰਟੂ, ਇਹ ਤਾਂ ਨਾਂ ਬਦਲਦੇ ਰਹਿੰਦੇ ਨੇ। ਜਦੋਂ ਅਸੀਂ ਦੇਖਾਂਗੇ 6 ਮਹੀਨੇ ਸਾਲ ਬਾਅਦ ਇਹੋ ਜਿਹਾ ਹੀ ਵਰਤਾਰਾ ਕਿਸੇ ਹੋਰ ਨਾਂ ਦੇ ਨਾਲ ਹੋ ਰਿਹਾ ਹੋਏਗਾ। ਪਰ ਇਹ ਇੱਕ ਸਫਰਿੰਗ ਹੈ ਜਿਸ ਬਾਰੇ ਅਸੀਂ ਬਹੁਤ ਸਾਰੇ ਜਿਹੜੇ ਹੈ ਉਹ ਬਿਲਕੁਲ ਅਣਭਿੱਜ ਹੈ ਕਿ ਕੀ ਹੋ ਰਿਹਾ। ਸੋ ਮੈਂ ਸਮਝਦਾ ਵੀ ਦੁਆਬਾ ਸਿੱਖ ਐਸੋਸੀਏਸ਼ਨ ਦਾ ਇੱਕ ਚੰਗਾ ਉੱਦਮ ਹੈ ਕਿ ਉਹਨਾਂ ਨੇ ਜਿਹੜੇ ਹਿਸਟਰੀ ਦੇ ਸਾਡੇ ਗਲੋਰੀਅਸ ਚੈਪਟਰ ਨੇ ਪਾਸਟ ਦੇ ਔਰ ਉਹਨੂੰ ਕਰੰਟ ਸਿਚੁਏਸ਼ਨ ਦੇ ਨਾਲ ਰੈਲੇਵੈਂਟ ਕਰਕੇ ਉਹ ਪ੍ਰੋਗਰਾਮ ਲਿਖਦੇ ਨੇ ਜੀ। ਅਹਿਮ ਜਿਹੜੇ ਗੱਲਬਾਤ ਅਸੀਂ ਕਰਨੀ ਚਾਹਾਂਗੇ, ਨਰਿੰਦਰ ਮੋਦੀ ਜਿਹੜਾ ਕਿ ਅੱਜ ਕੱਲ੍ਹ ਆਸਟ੍ਰੇਲੀਆ ਦੇ ਦੌਰੇ 'ਤੇ ਆਇਆ ਹੋਇਆ ਹੈ, G20 ਦੇਸ਼ਾਂ ਦੀ ਮੀਟਿੰਗ ਦੇ ਵਿੱਚ ਉਸ ਨੇ ਪਾਰਟਿਸਿਪੇਟ ਕੀਤਾ ਔਰ ਉਸ ਤੋਂ ਪਹਿਲਾਂ ਸਾਡੇ ਆਸਟ੍ਰੇਲੀਆ ਤੋਂ ਹੀ ਗੁਰਸਿੱਖ ਵੀਰ ਜੀ ਜਿਹੜੇ ਸਾਨੂੰ ਲਿਖਦੇ ਨੇ, ਉਹਨਾਂ ਨੇ ਜਿਹੜਾ ਆਪਣੀ ਪੂਰੀ ਇਸ ਬਾਰੇ ਦਿੱਤੀ ਸੀ। ਉਹਨਾਂ ਨੇ ਜਿਹੜੀ ਉਹਨਾਂ ਦੀ ਸੋਚ ਹੈ ਕਿ ਕੀ ਹੋਏਗਾ, ਇਸ 'ਚੋਂ ਕੀ ਆਊਟਕਮ ਅਸੀਂ
ਪਿਛਲੇ ਸ਼ਾਇਦ ਫਰਾਈਡੇ ਦੇ ਸ਼ੋਅ 'ਚ ਉਹਨੂੰ ਅਸੀਂ ਡਿਸਕਸ ਵੀ ਕੀਤਾ ਸੀ। ਜੀ ਹੁਣ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਦੌਰਾ ਤਾਂ ਉਸ ਦਾ ਉਵੇਂ ਹੀ ਟੋਟਲੀ ਫਲॉप ਹੈ ਜਿਵੇਂ ਕਿ ਉਹਦਾ ਅਮਰੀਕਾ ਦਾ ਦੌਰਾ ਸੀ। ਜੀ ਜੇ ਅਸੀਂ ਜਿਵੇਂ ਉਹਨਾਂ ਦੇ ਕਾਂਗਰਸ ਦੇ ਸਪੋਕਸਮੈਨ ਨੇ ਕਿਹਾ ਸੀ ਕਿ ਦੋ ਚੀਜ਼ਾਂ ਨੇ, ਇੱਕ ਡਿਪਲੋਮੈਟਿਕ ਅਚੀਵਮੈਂਟ ਹੈ, ਇੱਕ ਇਵੈਂਟ ਮੈਨੇਜਮੈਂਟ ਹੈ। ਜੀ ਸੋ ਅਮਰੀਕਾ 'ਚ ਵੀ ਜਿਵੇਂ ਡਿਪਲੋਮੈਟਿਕ ਅਚੀਵਮੈਂਟ ਤਾਂ 0-0 ਸੀ, ਕਿਉਂਕਿ ਨਾ ਉਹਨੂੰ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ, ਨਾ ਉਹਦਾ ਸਟੇਟ ਡਿਨਰ ਹੋਇਆ, ਨਾ ਕੋਈ ਜਿਹੜਾ ਹੈ ਉਹ ਸਮਝੌਤਾ ਸਾਈਨ ਹੋਇਆ। ਲੇਕਿਨ ਇਵੈਂਟ ਮੈਨੇਜਮੈਂਟ ਸੀ ਕਿ ਮੈਡੀਸਨ ਸਕੁਅਰ ਗਾਰਡਨ 'ਚ 20,000 ਬੰਦਾ ਜਿਹੜਾ ਉਹ ਇਕੱਠਾ ਕਰ ਲਿਆ। ਜਿਹੜਾ ਵੱਡੇ ਧਨਾਡਾਂ ਨੇ ਪੈਸੇ ਦਿੱਤੇ, ਲੋਕ ਮੁਫਤ ਆ ਗਏ, ਢੋਏ ਗਏ। ਜੀ ਔਰ ਇਸੇ ਤਰ੍ਹਾਂ ਹੀ ਜਿਹੜਾ ਇਹ ਨਾਲ ਉੱਥੋਂ ਸਾਰੇ ਮੀਡੀਆ ਚੈਨਲ ਲਿਆਂਦੇ ਦੱਸਣ ਦੇ ਲਈ ਕਿ ਜਿਵੇਂ ਅਮਰੀਕਾ ਸਰ ਕਰ ਲਿਆ ਮੋਦੀ ਨੇ। ਔਰ ਇਹੀ ਹਾਲ ਆਸਟ੍ਰੇਲੀਆ 'ਚ ਹੈ। ਇੱਥੇ ਅਮਰੀਕਾ 'ਚ ਵੀ ਸਿੱਖਾਂ ਨੇ ਉਹਦੀਆਂ 4 ਇਵੈਂਟਸ ਦੇ ਮੌਕੇ ਚਾਰੋਂ ਥਾਵਾਂ ਤੇ ਚੈਲੰਜ ਕੀਤਾ ਸੀ। ਔਰ ਆਸਟ੍ਰੇਲੀਆ ਤੋਂ ਜਿਹੜੀਆਂ ਖਬਰਾਂ ਨੇ, ਪਹਿਲਾਂ ਡਿਪਲੋਮੈਟਿਕ ਹਵਾਲੇ ਨਾਲ ਦੇਖੀਏ। ਮੈਂ ਅੱਜ ਹੀ BBC ਦੀ ਇੱਕ ਸਟੋਰੀ ਦੇਖ ਰਿਹਾ ਸੀ, ਕਿਉਂਕਿ ਬਹੁਤ ਵਾਰ ਜਿਹੜੀ ਮੀਡੀਆ ਗਲੇਅਰ ਹੈ ਜਾਂ ਇੰਡੀਅਨ ਮੀਡੀਆ ਜਿਸ ਤਰੀਕੇ ਦੇ ਨਾਲ ਫੋਕਸ ਕਰਦਾ ਹੈ, ਉਹਨਾਂ ਨੇ ਅਮਰੀਕਨ ਵਿਜ਼ਿਟ ਵਾਂਗ ਹੀ ਉਹਦੀ ਜਿਹੜੀ ਸਿਡਨੀ ਰੈਲੀ ਹੈ ਕਿ ਜੀ ਬੰਦੇ ਉੱਥੇ 16,000 ਦੀ ਥਾਂ ਸੀ 20,000 ਆ ਗਏ, 5,000 ਬਾਹਰ ਸਕਰੀਨਾਂ ਲਾ ਕੇ ਦੇਖਿਆ। ਮੋਦੀ ਐਕਸਪ੍ਰੈਸ ਚੱਲ ਪਈ, ਮੋਦੀ ਜਿਹੜੀ ਮਰਜ਼ੀ ਐਕਸਪ੍ਰੈਸ ਬਣਾ ਦਿਓ, ਤੁਸੀਂ ਪਾਰਟ ਤੋਂ ਜਹਾਜ਼ ਲੈ ਜਾਓ, ਭਾਵੇਂ ਚਾਰਟਰਡ ਜਹਾਜ਼ ਹੁੰਦੇ ਨੇ, ਉਹਦੇ ਤੇ ਜਿਹਦਾ ਮਰਜ਼ੀ ਝੰਡਾ ਲਾ ਦਿਓ ਜੀ ਔਰ ਜਿਹਨੂੰ ਜੋ ਮਰਜ਼ੀ ਨਾਂ ਦੇ ਦਿਓ। ਲੇਕਿਨ ਜਿਸ ਤਰੀਕੇ ਨਾਲ ਇਹ ਇਵੈਂਟ ਮੈਨੇਜਮੈਂਟ ਕਰਦੇ ਨੇ, ਔਰ ਜਿਵੇਂ ਅਮਰੀਕਾ 'ਚ ਵੀ ਡਿਪਲੋਮੈਟਿਕਲੀ ਟੋਟਲੀ ਫੇਲਡ ਸੀ ਔਰ ਇਵੈਂਟ ਮੈਨੇਜ ਕਰਕੇ ਉਹਨੂੰ ਵੇਚਿਆ ਸੀ। ਸੋ ਆਸਟ੍ਰੇਲੀਆ 'ਚ ਵੀ ਉਹਨਾਂ ਨੇ ਅਮਰੀਕਾ ਵਾਲਾ ਹੀ ਆਪਣਾ ਐਕਸਪੈਰੀਮੈਂਟ ਦੁਹਰਾਇਆ। RSS ਦਾ ਨੰਬਰ 2 ਮੈਨ ਆ ਕੇ ਬੈਠਾ ਹੋਇਆ ਸੀ, ਇਵੈਂਟ ਮੈਨੇਜਮੈਂਟ ਕੀਤੀ। ਲੇਕਿਨ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਹੈ ਇਹ ਇਫੈਕਟਿਵਲੀ ਸਿੱਖਾਂ ਨੇ ਚੈਲੰਜ ਕੀਤਾ। ਉਹ ਸਿਡਨੀ ਦੇ ਵਿੱਚ ਜ਼ੋਰਦਾਰ ਪ੍ਰੋਟੈਸਟ ਹੋਇਆ ਔਰ ਮੈਂ ਈਵਨ ਇੰਟਰਨੈਸ਼ਨਲ ਮੀਡੀਆ, ਟੈਲੀਗ੍ਰਾਫ ਔਰ ਦੂਸਰਿਆਂ ਦਾ ਵੀ ਦੇਖ ਰਿਹਾ ਸੀ ਕਿ ਉਹਨਾਂ ਨੇ ਵੀ 500 ਦੇ ਕਰੀਬ ਨੰਬਰ ਦਿੱਤਾ ਹੈ ਕਿ ਸਿੱਖਾਂ ਨੇ ਪ੍ਰੋਟੈਸਟ ਕੀਤਾ ਹੈ। ਈਵਨ ਅਜੀਤ ਵਰਗਾ ਅਖਬਾਰ ਵੀ ਜਿਹੜਾ ਜਲੰਧਰ 'ਚ ਅਦਰਵਾਈਜ਼ ਤਾਂ ਖਬਰਾਂ ਖਾ ਜਾਂਦੇ ਨੇ, ਜੀ ਪਰ ਹੁਣ ਐਂ ਲੱਗਦਾ ਹੈ ਵੀ ਕਿਉਂਕਿ BJP ਦੇ ਨਾਲ ਟਕਰਾਅ ਦੀ ਲਾਈਨ ਚੱਲ ਰਹੀ ਹੈ ਤਾਂ ਉਹਨਾਂ ਨੂੰ ਵੀ ਇਹ ਸ਼ੂਟ ਕਰਦਾ ਹੈ ਕਿ ਬਾਹਰਲੇ ਸਿੱਖ ਜਿਹੜੀ ਐਕਟੀਵਿਟੀ ਕਰਦੇ ਨੇ ਇਹਨਾਂ ਦੇ ਖਿਲਾਫ ਉਹਨੂੰ ਉਹ ਹਾਈਲਾਈਟ ਕਰਨ। ਸੋ ਅਜੀਤ ਦੇ ਰਾਸ਼ਟਰੀ ਅੰਤਰਰਾਸ਼ਟਰੀ ਪੇਜ ਵੀ ਅੱਜ ਦੀ ਅਖਬਾਰ 'ਚ ਮੈਂ ਦੇਖ ਰਿਹਾ ਸੀ ਕਿ ਪਿਕਚਰ ਦੇ ਕੇ ਉਹਨਾਂ ਨੇ ਉਸ ਪ੍ਰੋਟੈਸਟ ਨੂੰ ਕਵਰ ਕੀਤਾ। ਔਰ ਆਸਟ੍ਰੇਲੀਆ ਤੋਂ ਹੀ ਮੈਨੂੰ ਦੱਸਿਆ ਗਿਆ ਕਿ ਇੱਕ ਪ੍ਰੋਟੈਸਟ ਜਿਹੜਾ ਹੈ ਮੈਲਬੌਰਨ ਦੇ ਵਿੱਚ ਵੀ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਸਿੰਬੋਲਿਕ ਪ੍ਰੋਟੈਸਟ ਸ਼ਾਇਦ ਬ੍ਰਿਸਬੇਨ 'ਚ ਵੀ ਹੋਇਆ ਹੈ ਔਰ ਸ਼ਾਇਦ ਕੈਨਬਰਾ 'ਚ ਵੀ ਹੋਇਆ ਹੈ। ਮੈਨੂੰ ਉਸ ਦੀਆਂ ਪਿਕਚਰਸ ਜਿਹੜੀਆਂ ਨੇ, ਜਿਹੜਾ ਸਿਡਨੀ ਪ੍ਰੋਟੈਸਟ ਹੈ ਉਸ ਦੀਆਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ। ਔਰ ਇਸ ਪ੍ਰੋਟੈਸਟ ਦੇ ਹਵਾਲੇ ਨਾਲ ਹੀ ਔਰ ਜਿਹੜੀ ਐਕਟੀਵਿਟੀ ਉੱਥੇ ਸਿੱਖਾਂ ਨੇ ਕੀਤੀ ਔਰ ਮੈਂ ਉਹਨੂੰ ਵੈਲਕਮ ਕਰਦਾ। ਉਸ ਬਾਰੇ ਅੱਜ ਮਿਸਟਰ SS ਰੂਮੀ ਸਾਡੇ TV 84 ਨਿਊਜ਼ 'ਚ ਜਿਹੜੇ ਨੇ ਉਹ ਆਪਣੀ ਉਹਨਾਂ ਦੇ ਨਾਲ ਗੱਲਬਾਤ ਹੋਏਗੀ। ਔਰ SS ਰੂਮੀ ਜਰਨਲਿਸਟ ਵੀ ਨੇ ਔਰ ਕੌਮੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਹੋਸਟ ਨੇ। ਪੁਰਾਣੇ ਜਿਹੜੇ ਨੇ ਪੰਥ ਦਰਦੀ ਔਰ ਕੌਮ ਨੂੰ ਸਮਰਪਿਤ ਉਹਨਾਂ ਦਾ ਕੰਮ ਹੈ। ਸੋ ਅਸੀਂ ਰਿਕਮੈਂਡ ਕਰਾਂਗੇ ਕਿ ਦਰਸ਼ਕ ਜ਼ਰੂਰ ਦੇਖਣ ਉਸ ਸੈਗਮੈਂਟ ਨੂੰ ਵੀ। ਹੁਣ ਇਵੈਂਟ ਵਾਲੀ ਗੱਲ ਦੇ ਹਵਾਲੇ ਨਾਲ ਤਾਂ ਹੋ ਗਿਆ ਜੀ, ਉਹਨਾਂ ਨੇ ਵੇਚਿਆ, ਪਰ ਐਤਕੀ ਇੰਡੀਅਨ ਮੀਡੀਆ ਕਿਉਂਕਿ ਖਬਰਾਂ ਹੋਰ ਵੀ ਚੱਲ ਰਹੀਆਂ ਨੇ, ਸੋ ਉਸ ਕਿਸਮ ਦਾ ਜਿਵੇਂ ਅਮਰੀਕਾ ਦਾ ਕਰੇਜ਼ ਇੰਡੀਅਨ ਮੀਡੀਆ 'ਚ 24 ਆਵਰ ਹੋਰ ਕੁਝ ਚੱਲਦਾ ਹੀ ਨਹੀਂ ਸੀ, ਉੱਥੇ ਵੀ ਉਹ ਗੱਲ ਤਾਂ ਨਹੀਂ ਬਣੀ। ਲੇਕਿਨ ਜਿਹੜੀ ਦੂਸਰੀ ਫੇਲਿਅਰ ਹੈ ਔਰ BBC ਨੇ ਇਸ ਸਟੋਰੀ ਨੂੰ ਪਿਕ ਕੀਤਾ ਹੈ, ਉਹਨਾਂ ਨੇ ਕਿਹਾ ਵੀ ਚਾਈਨਾ ਦਾ ਪ੍ਰੈਜ਼ੀਡੈਂਟ ਵੀ ਮਿਸਟਰ ਸ਼ਾਈ ਜਿਨਪਿੰਗ, ਉਹ ਵੀ ਆਸਟ੍ਰੇਲੀਆ ਕਿਉਂਕਿ G20 ਤੇ ਗਿਆ ਤੇ ਮੋਦੀ ਵੀ ਹੈ। ਉਹਨੇ ਕਿਹਾ ਮੋਦੀ ਦੀਆਂ ਖਬਰਾਂ ਤਾਂ ਇੰਡੀਅਨ ਮੀਡੀਆ ਰਾਹੀਂ ਲੱਗ ਰਹੀਆਂ ਨੇ ਤੇ ਚਾਈਨੀਜ਼ ਕੀ ਕਰ ਰਿਹਾ ਪ੍ਰੈਜ਼ੀਡੈਂਟ ਜੀ। ਉਹਨੇ ਕਿਹਾ ਵੀ ਇਹ ਇੱਧਰ ਜਿਹੜਾ ਉਹ ਰਿਬਨ ਕੱਟਣ ਤੇ ਲੱਗਾ ਹੋਇਆ। ਪਹਿਲਾਂ ਉਹਨੇ ਜਿਹੜਾ ਗਾਂਧੀ ਦੀ ਬ੍ਰਿਸਬੇਨ 'ਚ ਗਾਂਧੀ ਦੀ ਮੂਰਤੀ ਤੋਂ ਪਰਦਾ ਹਟਾਇਆ, ਦੂਜਾ ਕੀਤਾ। ਪਰ ਉਹਨੇ ਕਿਹਾ ਕਿ ਵੀ ਜਿਹੜਾ ਇੰਡੀਅਨ ਪ੍ਰਾਈਮ ਮਿਨਿਸਟਰ ਦਾ ਅਦਰਵਾਈਜ਼ ਦੌਰਾ ਹੈ ਉਹ ਪੂਰੀ ਤਰ੍ਹਾਂ ਫਲॉप ਹੋਇਆ, ਕਿਉਂਕਿ ਇਹ ਇੱਕ ਐਕਸਪੈਕਟੇਸ਼ਨ ਸੀ ਕਿ ਯੂਰੇਨੀਅਮ ਦੇ ਮੁੱਦੇ ਤੇ ਜਿਵੇਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਇੰਡੀਆ ਗਿਆ ਸੀ ਵੀ ਉਸ ਦੇ ਉੱਤੇ ਕੋਈ ਜਿਹੜਾ ਪੈਕਟ ਇੰਕ ਹੋਏਗਾ। ਲੇਕਿਨ ਉਹ ਵੀ ਸ਼ਾਇਦ 2015 ਤੱਕ ਗੱਲ ਅੱਗੇ ਪਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਜ਼ਬਾਨੀ ਕਲਾਮੀ ਗੱਲਬਾਤ ਉਹਦੇ ਨਾਲ ਸ਼ਾਇਦ ਟੋਨੀ ਐਬਟ ਹੈ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜੀ ਉਹ ਇਸ ਬਹਾਨੇ ਉਹਨੇ ਜੀ G20 ਚ ਕਾਲੇ ਧਨ ਦਾ ਮੁੱਦਾ ਉਠਾਇਆ। ਤੁਹਾਡਾ ਆਪਣਾ ਧਨ ਉੱਥੇ ਆਪ ਤੁਸੀਂ ਕਹਿ ਰਹੇ ਹੋ ਇੰਨੇ ਜਿਹੜੇ ਨੇ ਖਾਤਿਆਂ 'ਚ ਹੈ ਹੀ ਕੁਛ ਨਹੀਂ ਹੈ, ਆਪਣੇ ਨੰਬਰ ਬਣਾਉਣ ਨੂੰ ਜ਼ਬਾਨੀ ਕਲਾਮੀ ਗੱਲਾਂ। ਪਰ ਕੋਈ ਵੀ ਜਿਹੜਾ ਸਮਝੌਤਾ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਨੀਦਰ ਯੂਰੇਨੀਅਮ ਵਾਲਾ ਜਿਹੜਾ ਐਕਸਪੈਕਟਡ ਸੀ ਜਾਂ ਹੋਰ ਕੋਈ ਉਹਦੀ ਆਊਟਕਮ ਨਹੀਂ ਜੀ। ਇਸ ਦੇ ਉਲਟ ਜਦੋਂ ਹੁਣ ਆਬਾਦੀ ਦਾ ਮੈਂ ਦੇਖ ਰਿਹਾ ਸੀ ਵੀ ਆਸਟ੍ਰੇਲੀਆ ਦੀ ਕੁੱਲ ਆਬਾਦੀ 2 ਕਰੋੜ 35 ਲੱਖ ਹੈ ਔਰ ਇੰਟਰਨੈਸ਼ਨਲ ਮੀਡੀਆ ਦਾ ਕਹਿਣਾ ਹੈ ਵੀ ਕੁੱਲ ਆਬਾਦੀ ਦਾ 1.8% ਚੀਨੀ ਲੋਕ ਨੇ ਔਰ 1.6% ਜਿਹੜੇ ਨੇ ਉਹ ਭਾਰਤੀ ਮੂਲ ਦੇ ਲੋਕ ਨੇ ਜੀ। ਲੇਕਿਨ ਚਾਈਨਾ ਨੇ ਜਿਹੜਾ ਬਹੁਤ ਰਿਮਾਰਕੇਬਲ ਸਮਝੌਤਾ ਹੈ ਉਸ ਦੇ ਪ੍ਰੈਜ਼ੀਡੈਂਟ ਨੇ ਕੀਤਾ ਆਸਟ੍ਰੇਲੀਅਨ ਗਵਰਨਮੈਂਟ ਨਾਲ, ਜਿਹਦੇ ਥੱਲੇ ਆਉਣ ਵਾਲੇ ਪੀਰੀਅਡ 'ਚ ਜਿਹੜਾ ਆਸਟ੍ਰੇਲੀਆ ਉਹ ਸਭ ਤੋਂ ਵੱਡਾ ਬਿਜ਼ਨਸ ਪਾਰਟਨਰ ਬਣੇਗਾ ਚਾਈਨਾ ਦਾ। ਉਹ ਇਹ ਹੈ ਕਿ ਅਗਲੇ 4 ਤੋਂ 11 ਸਾਲਾਂ ਦੇ ਵਿੱਚ ਜਿਹੜਾ ਟੈਕਸ ਹੈ ਦੋਨੋਂ ਪਾਸੇ ਇੰਪੋਰਟ ਔਰ ਐਕਸਪੋਰਟ ਦਾ ਟੋਟਲੀ ਖਤਮ ਕਰ ਦਿੱਤਾ ਜਾਏਗਾ। ਹੁਣ ਉਹਦਾ ਕੀ ਫਾਇਦਾ ਹੋਏਗਾ? ਇਹ BBC ਦੀ ਰਿਪੋਰਟਿੰਗ ਹੈ ਕਿ ਹੁਣ ਜਿਹੜੇ ਆਸਟ੍ਰੇਲੀਆ ਦੇ ਫਾਰਮਰਸ ਨੇ ਉਹ ਵਾਈਨ ਤੇ ਡੇਅਰੀ ਪ੍ਰੋਡਕਟ ਖਾਸ ਤੌਰ ਤੇ ਉਹ ਚੀਨ ਨੂੰ ਭੇਜਦੇ ਨੇ ਔਰ ਉਹਦੇ ਤੇ ਲਗਭਗ 30% ਟੈਕਸ ਹੈ ਜੀ। ਔਰ 30% ਟੈਕਸ ਦੇ ਕੇ ਵੀ ਉਹ $200 ਮਿਲੀਅਨ ਦੀ ਕੱਲੀ ਵਾਈਨ ਐਕਸਪੋਰਟ ਕਰਦੇ ਨੇ ਚੀਨ 'ਚ। ਹੁਣ ਇਹ ਫਾਇਦਾ ਹੈ ਕਿ ਵੀ ਜੇ ਅਗਲੇ 4 ਤੋਂ 11 ਸਾਲ ਜਿਹੜਾ ਉਹਨਾਂ ਦਾ ਸਮਝੌਤੇ ਦਾ ਹਿੱਸਾ ਹੈ ਇਹ ਟੈਕਸ ਖਤਮ ਹੋ ਜਾਂਦਾ ਹੈ ਤੇ ਫਿਰ ਕਿਸ ਕਦਰ ਇਹਨਾਂ ਦਾ ਪ੍ਰੋਫਿਟ ਹੋਏਗਾ ਔਰ ਐਕਸਪੋਰਟ ਵੀ ਕਿੰਨੀ ਵਧੇਗੀ। ਔਰ ਇਹੀ ਰਾਤ ਚਾਈਨਾ ਚੋਂ ਜਿਹੜੀਆਂ ਚੀਜ਼ਾਂ ਐਕਸਪੋਰਟ ਹੋ ਕੇ ਆਸਟ੍ਰੇਲੀਆ ਚ ਆਉਂਦੀਆਂ ਨੇ। ਸੋ ਇਹਨੂੰ ਕਹਿੰਦੇ ਨੇ ਰੀਅਲ ਬਿਜ਼ਨਸ। ਜੀ ਜੀ। ਹੁਣ ਚਾਈਨਾ ਦਾ ਪ੍ਰੈਜ਼ੀਡੈਂਟ ਤਾਂ ਆਪਣੇ ਮੁਲਕ ਜਾ ਕੇ ਇਹ ਤਸੱਲੀ ਲੈ ਸਕਦਾ ਹੈ ਕਿ ਭਾਈ ਉਹ ਆਇਆ ਭਾਵੇਂ G20 ਦਾ ਬਹਾਨਾ ਸੀ, ਉਹਨੇ ਉਹ ਸਮਝੌਤਾ ਕੀਤਾ ਜਿਹਦੇ ਨਾਲ ਆਸਟ੍ਰੇਲੀਆ ਜਿਹੜਾ ਉਹ ਸਭ ਤੋਂ ਵੱਡਾ ਬਿਜ਼ਨਸ ਪਾਰਟਨਰ ਬਣੇਗਾ ਚਾਈਨਾ ਦਾ। ਲੇਕਿਨ ਇਹ ਸਾਡੇ ਉਹੀ 56 ਇੰਚ ਦਾ ਸੀਨਾ ਔਰ ਉਹੀ ਗੱਲਾਂ। ਉਹਨਾਂ ਨੇ ਲਿਖਿਆ ਇੱਕ ਦੋ ਜਿਹੜੇ ਕਮੈਂਟੇਟਰ ਨੇ ਕਿ ਮੋਦੀ ਦੀ ਸਪੀਚ ਚੋਂ ਜੇ ਅਮਰੀਕਾ ਉੱਤੇ ਨਾ ਪੜੋ, ਅਮਰੀਕਾ ਦੀ ਸਪੀਚ ਵੇਲੇ ਤੇ ਆਸਟ੍ਰੇਲੀਆ ਨਾ ਪੜੋ, ਆਸਟ੍ਰੇਲੀਆ ਤੇ ਇੱਕੋ ਹੀ ਸਪੀਚ ਜਿਹੜੀ ਹੈ ਉਹੀ ਗੱਲਾਂ ਉਹੀ ਕਿ ਜੀ ਤੁਸੀਂ ਆ ਜਾਓ ਉੱਥੇ। ਆਉਣ ਦੇ ਉੱਤੇ ਅਸੀਂ ਜਿਹੜੇ ਨਾਨ ਰੈਜ਼ੀਡੈਂਟ ਨੇ ਇੰਡੀਅਨ ਉਹਨਾਂ ਨੂੰ ਅਸੀਂ ਮੌਕੇ ਦੇ ਉੱਤੇ ਦੇ ਦੇਵਾਂਗੇ ਵੀਜ਼ਾ ਔਰ ਇਦਾਂ ਦੀਆਂ ਹੀ ਜਬਲੀਆਂ। ਕੋਈ ਵੀ ਸੋਲਿਡ ਗੱਲ ਨਹੀਂ ਹੈ। ਪਰ ਮੈਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਜੀ ਕਿ ਬੇਸ਼ੱਕ ਜਿਹੜੀ ਜਿੰਨਾ ਕੁ ਮੈਨੂੰ ਪਤਾ ਲੱਗਾ ਕਿ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਭਗੌੜੀਆਂ ਸੀ, ਪਰ ਇਸ ਸਾਰੇ ਦਾ ਫਾਇਦਾ ਇੰਨਾ ਕੁ ਜ਼ਰੂਰ ਹੋਇਆ ਕਿ ਜਿਨ੍ਹਾਂ ਨੇ ਅੰਦਰ ਜਾਣਾ ਸੀ ਮੋਦੀ ਨੂੰ ਮਿਲਣ ਜੀ, ਜਾਂ ਜੇ ਅਸੀਂ ਡੈਲੀਗੇਸ਼ਨ ਲੈ ਕੇ ਜਾਵਾਂਗੇ ਮੈਮੋਰੈਂਡਮ ਦੇਵਾਂਗੇ, ਘੱਟੋ ਘੱਟ ਉਹ ਨਾ ਅੰਦਰ ਗਏ ਨਾ ਬਾਹਰ ਆਏ। ਜੇ ਬਾਹਰ ਉਹਨਾਂ ਨੇ ਪ੍ਰੋਟੈਸਟ ਜੁਆਇਨ ਨਹੀਂ ਕੀਤਾ ਤੇ ਉਹਨਾਂ ਨੇ ਅੰਦਰ ਵੀ ਜਾਣ ਦੀ ਫਿਰ ਜਿਹੜੀ ਹਿੰਮਤ ਨਹੀਂ ਦਿਖਾਈ। ਪਰ ਇਹਦੇ ਬਾਵਜੂਦ ਕਿ ਮੈਨੇਜਮੈਂਟਸ ਜਿਨ੍ਹਾਂ ਦਾ ਸ਼ਾਇਦ ਕੁਛ ਨੇ ਸਹਿਯੋਗ ਕੀਤਾ ਹੋਏ, ਉਹ ਕਮੈਂਡੇਬਲ ਹੈ ਜਿਨ੍ਹਾਂ ਨੇ ਕੀਤਾ ਜੀ, ਪਰ ਉਹਨਾਂ ਦੇ ਸਹਿਯੋਗ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਉਤਸ਼ਾਹ ਦੇ ਨਾਲ ਖਾਸ ਤੌਰ ਤੇ ਸਿਡਨੀ ਦੇ ਵਿੱਚ ਪ੍ਰੋਟੈਸਟ ਹੋਇਆ। ਔਰ ਇਸ ਸਿਡਨੀ ਪ੍ਰੋਟੈਸਟ ਦਾ ਇਹ ਨਤੀਜਾ ਹੈ ਕਿ ਮੈਲਬਰਨ ਵਾਲੇ ਜਿਹੜੇ ਸ਼ਾਇਦ ਥੋੜੇ ਪਹਿਲਾਂ ਦੁਚਿੱਤੀ 'ਚ ਹੋਣ, ਕਿਉਂਕਿ ਇਹ ਕੰਮ ਸੌਖਾ ਨਹੀਂ ਹੈ। ਅਸੀਂ ਵੀ ਇੱਥੇ ਦੇਖਦੇ ਹਾਂ ਪ੍ਰੋਟੈਸਟ ਦੇ ਲਈ ਕਿਵੇਂ ਜਿਹੜਾ ਤੁਹਾਨੂੰ ਕਈ ਵਾਰੀ ਕੱਢਣੇ ਪੈਂਦੇ ਨੇ ਘਰਾਂ 'ਚੋਂ, ਕਿੰਨੀ ਸਖਤ ਮਿਹਨਤ ਕਰਨੀ ਪੈਂਦੀ ਹੈ ਜੀ। ਫਿਰ ਜਿਹੜੇ ਕਰਨ ਵਾਲੇ ਨੇ ਉਹ ਆਪ ਕਿਰਤੀ ਨੇ, ਉਹਨਾਂ ਦਾ ਰੁਜ਼ਗਾਰ ਵੀ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਸਿਡਨੀ ਦੀਆਂ ਸਿੱਖ ਸੰਗਤਾਂ ਇਹ ਇੰਪੋਰਟੈਂਟ ਨਹੀਂ ਹੁੰਦਾ। ਇੱਕ ਕਦੀ ਸਾਨੂੰ ਈਮੇਲ ਵੀ ਆਈ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਇੱਥੇ ਉਹ ਅਕੰਪਲਿਸ਼ ਨਹੀਂ ਕਰ ਸਕੇ ਜੋ ਤੁਸੀਂ ਅਮਰੀਕਾ 'ਚ ਸਿੱਖਾਂ ਨੇ ਕੀ। ਮੈਂ ਸਮਝਦਾ ਨਹੀਂ, ਤੁਸੀਂ ਸਗੋਂ ਜ਼ਿਆਦਾ ਅਕੰਪਲਿਸ਼ ਕੀਤਾ ਹੈ, ਕਿਉਂਕਿ ਇਹ ਜਿਹਨੂੰ ਹੈਟ੍ਰਿਕ ਕਹਿੰਦੇ ਨੇ ਇੱਥੇ ਅਮਰੀਕਾ 'ਚ ਬਿਗਨਿੰਗ ਸੀ, ਉਹਦਾ ਬਿਗ ਬੈਂਗ ਦੌਰਾ ਸੀ ਜੀ। ਔਰ ਉਸ ਤੋਂ ਬਾਅਦ ਸਿੱਖ ਆਬਾਦੀ ਵਾਲੇ ਉਹ ਆਸਟ੍ਰੇਲੀਆ 'ਚ ਆਇਆ, ਇਹ ਸੈਕੰਡ ਟਾਈਮ। ਹੁਣ ਇੰਗਲੈਂਡ ਕਿਤੇ ਜਾਏਗਾ ਤੁਸੀਂ ਹੈਟ੍ਰਿਕ ਦੇ ਨੇੜੇ ਪਹੁੰਚਾ ਦਿੱਤੇ। ਔਰ ਮੈਂ ਸਮਝਦਾ ਵੀ ਇਹਨਾਂ ਹਾਲਾਤਾਂ 'ਚ ਜਿੱਥੇ ਕਿ ਜਿਹੜੇ ਬਹੁਤ ਪੁਰਾਣੇ ਸੈਟਲਰ ਨੇ ਉਹਨਾਂ 'ਚੋਂ ਬਹੁਤ ਸਾਰਿਆਂ ਦਾ ਆਪਣੀ ਫਾਦਰਲੈਂਡ ਨਾਲ ਕੋਈ ਤਾਲੁਕ ਹੀ ਨਹੀਂ ਹੈ, ਲੇਕਿਨ ਜਿਵੇਂ ਯੰਗਸਟਰਸ ਨੇ ਔਰ ਜਿਹੜੇ ਮੀਡੀਆ ਆਊਟਲੈਟਸ ਨੇ ਖਾਸ ਤੌਰ ਤੇ ਕੌਮੀ ਆਵਾਜ਼ ਨੇ ਇਸ ਸਾਰੇ ਦੇ ਲਈ ਕੰਮ ਕੀਤਾ। ਮੈਂ ਸ਼ੁਕਰੀਆ ਵੀ ਅਦਾ ਉਹਨਾਂ ਨੂੰ ਦਿੰਦਾ ਔਰ ਮੁਬਾਰਕਬਾਦ ਵੀ ਦਿੰਦਾ ਜੀ। ਦੂਸਰੀ ਗੱਲ ਜਿਹੜੀ ਸ਼ਾਇਦ ਮੈਂ ਪਹਿਲੇ 2 ਦਿਨ ਤਾਂ ਸੋਚਦਾ ਰਿਹਾ, ਹਾਲਾਂਕਿ ਖਬਰ ਤਾਂ ਥਰਸਡੇ ਤੋਂ ਚੱਲ ਰਹੀ ਸੀ ਕਿ ਇਸ ਤੇ ਕਮੈਂਟ ਨਾ ਕਰਾਂ ਜੀ, ਪਰ ਜਦੋਂ ਵੀਕਐਂਡ ਤੇ ਮੈਂ ਇੱਕ ਹੋਰ ਉਸੇ ਖਬਰ ਨਾਲ ਰਿਲੇਟਡ ਧਾਰਮਿਕ ਵਿਅਕਤੀਆਂ ਦੇ ਕਿਰਦਾਰ ਨੂੰ ਦੇਖਿਆ ਤਾਂ ਫਿਰ ਮੈਨੂੰ ਲੱਗਿਆ, ਔਰ ਮੈਨੂੰ 2-3 ਕਾਲਾਂ ਵੀ ਆਈਆਂ ਕਿ ਵੀ ਤੁਸੀਂ ਇਸ ਇਸ਼ੂ ਦਾ ਨੋਟਿਸ ਕਿਉਂ ਨਹੀਂ ਲਿਆ।
ਤੇ ਮੈਂ ਸਮਝਿਆ ਕਿ ਵੀ ਮੈਂ ਇਸ ਦਾ ਜ਼ਿਕਰ ਸੀਮਤ ਦਾਇਰੇ 'ਚ ਕਰਾਂਗਾ। ਲੇਕਿਨ ਇਸ ਗੱਲ ਦਾ ਧਿਆਨ ਰਹੇ, ਉਹ ਹੈ ਜਿਹੜੀ ਸਾਊਥ ਕੈਰੋਲਾਈਨਾ ਦੀ ਗਵਰਨਰ ਹੈ ਬੀਬੀ ਨਿੱਕੀ ਹੇਲੀ, ਲਿਖਦੀ ਹੈ ਅਮਰੀਕਾ ਹੁੰਦੇ ਆ ਉੱਥੇ, ਹੁਣ ਨਾਲ ਰੰਧਾਵਾ ਵੀ ਲਿਖਦੀ ਹੈ ਜੀ। ਉਸ ਦਾ ਆਪਣੇ ਡੈਲੀਗੇਸ਼ਨ ਨੂੰ ਲੈ ਕੇ ਜਿਹੜਾ ਹੈ ਸ਼ਾਇਦ 18 ਮੈਂਬਰੀ ਡੈਲੀਗੇਸ਼ਨ ਹੈ, ਉਹਨਾਂ ਦਾ ਪਤੀ ਜਿਹੜਾ ਕਿ ਮਿਸਟਰ ਹੇਲੀ, ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦਾ ਦੌਰਾ ਹੈ ਜੀ। ਪੰਜਾਬ ਹੀ ਨਹੀਂ, ਉਹਨਾਂ ਦੇ ਦੌਰੇ ਤੇ ਤਾਂ ਹੋਰ ਵੀ ਸ਼ਹਿਰ ਨੇ, ਬਿਜ਼ਨਸ ਦੌਰਾ ਹੈ। ਸਾਊਥ ਕੈਰੋਲਾਈਨਾ ਇੱਕ ਇਕਨੋਮੀ ਵਾਈਜ਼ ਵੀ ਮਾੜੀਆਂ ਸਟੇਟਾਂ ਚੋਂ ਹੈ, ਕ੍ਰਾਈਮ ਵੀ ਉੱਥੇ ਕਾਫੀ ਹੈ ਹੁਣ, ਔਰ ਜੌਬ ਨਹੀਂ ਨੇ, ਔਰ ਇਹ ਸਾਰਾ ਜਿਹੜਾ ਦੌਰਾ ਹੈ ਉਹਦੇ ਥੱਲੇ ਮੇਨ ਮੁੱਦਾ ਇਹ ਹੈ ਕਿ ਕਿਵੇਂ ਭਾਰਤ ਤੋਂ ਇਨਵੈਸਟਮੈਂਟ ਜਿਹੜੀ ਹੈ ਉਹ ਸਾਊਥ ਕੈਰੋਲਾਈਨਾ 'ਚ ਲਿਆਂਦੀ ਜਾਏ ਜੀ। ਇਸ ਤੋਂ ਪਹਿਲਾਂ ਕਿਉਂਕਿ ਸੈਕੰਡ ਟਾਈਮ ਬੀਬੀ ਨਿੱਕੀ ਹੇਲੀ ਗਵਰਨਰ ਬਣੀ ਹੈ ਅਮਰੀਕਾ 'ਚ ਵੀ, ਇੱਕ ਦੋ ਥਾਵਾਂ ਦੇ ਉੱਤੇ, ਕੈਲੀਫੋਰਨੀਆ ਦੇ ਹਵਾਲੇ ਨਾਲ ਇੱਕ ਦੋ ਸੱਜਣਾ ਦਾ ਮੈਨੂੰ ਪਤਾ ਹੈ ਜਿਨ੍ਹਾਂ ਨੇ ਉਹਦੇ ਲਈ ਫੰਡ ਰੇਜ਼ਿੰਗ ਜਦੋਂ ਕੀਤਾ ਹੈ, ਸਾਨੂੰ ਵੀ ਪੁੱਛਿਆ ਹੈ ਜਿਹੜੇ ਉਹਨਾਂ ਦੇ ਵਿੱਚ ਜਾਣ ਵਾਲੇ ਸੀ ਕਿ ਕਿਵੇਂ। ਅਸੀਂ ਕਿਹਾ ਜੀ ਦੇਖ ਲਓ ਕਿ ਵੀ ਜਦੋਂ ਅਸੀਂ ਰੋਲ ਮਾਡਲਸ ਦੀ ਗੱਲ ਕਰਦੇ ਹਾਂ, ਪਹਿਲਾਂ ਅਸੀਂ ਇਸ ਬੀਬੀ ਦੇ ਪਿਛੋਕੜ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਸਿੱਖੀ ਸਰੂਪ 'ਚ ਰਹਿ ਕੇ ਜਾਂ ਸਿੱਖ ਫੇਥ 'ਚ ਰਹਿ ਕੇ ਸਟਰਗਲ ਕਰਨੀ ਹੈ ਜਾਂ ਕਰਦੇ ਨੇ ਜਾਂ ਉੱਪਰ ਤੱਕ ਪਹੁੰਚਦੇ ਨੇ, ਉਹ ਸਾਡੇ ਬੱਚਿਆਂ ਦੇ ਰੋਲ ਮਾਡਲ ਨੇ ਜੀ। ਇੱਕ ਪਾਸੇ ਉਹ ਨੇ ਜਿਹੜੇ ਇੱਥੋਂ ਦੇ ਪ੍ਰੈਸ਼ਰ 'ਚ ਜਾਂ ਉਹਨਾਂ ਦਾ ਐਂਬੀਸ਼ਨ ਇੰਨਾ ਕੁ ਹੁੰਦਾ ਹੈ ਕਿ ਉਹ ਆਪਣੇ ਧਰਮ ਨੂੰ ਤਲਾਂਜਲੀ ਦਿੰਦੇ ਨੇ, ਉਹ ਆਪਣੇ ਵਿਰਸੇ ਨਾਲੋਂ ਵਕਤੀ ਤੌਰ ਦੇ ਉੱਤੇ ਉੱਪਰ ਜਾਣ ਦੇ ਲਈ ਉਹ ਸਾਰੇ ਨੂੰ ਕਰਕੇ ਅਮਰੀਕਨਾਈਜ਼ ਹੋ ਜਾਂਦੇ ਨੇ ਜਾਂ ਅੰਗਰੇਜ਼ ਬਣ ਜਾਂਦੇ ਨੇ। ਉੱਪਰ ਪਹੁੰਚ ਕੇ ਫਿਰ ਉਹਨਾਂ ਨੂੰ ਆਪਣਾ ਵਿਰਸਾ ਵੀ ਥੋੜਾ ਬਹੁਤ ਯਾਦ ਆਉਂਦਾ ਹੈ ਤਾਂ ਉਸ ਧਰਤੀ ਤੇ ਜਾ ਕੇ ਫਿਰ ਉਹ ਕਲੇਮ ਕਰਦੇ ਨੇ ਕਿ ਜੀ ਅਸੀਂ ਵੀ ਇੱਥੋਂ ਦਾ ਜਿਹੜਾ ਉਹ ਜਿਹੜਾ ਇੱਥੋਂ ਦਾ ਹੀ ਹੈ ਔਰ ਇਹ ਸਾਡੇ 'ਚ ਹੈ ਤੇ ਉਹ ਹੈ ਜੀ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਆਪਣੇ ਬੱਚਿਆਂ ਦੇ ਨੁਕਤਾ ਨਿਗਾਹ ਤੋਂ ਇਸ ਗੱਲ ਵੱਲ ਦੇਖਾਂਗੇ ਕਿ ਇੱਕ ਪਾਸੇ ਉਹ ਨੇ ਜਿਹੜੇ ਹੇਟ ਕ੍ਰਾਈਮ ਦਾ ਸ਼ਿਕਾਰ ਹੋਏ, ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਹੋ ਰਹੇ ਨੇ, ਲੇਕਿਨ ਉਹਨਾਂ ਦੇ ਸਾਹਮਣੇ ਉਹਨਾਂ ਦਾ ਸਿੱਖੀ ਰੋਲ ਮਾਡਲ ਹੈ, ਉਹਨਾਂ ਨੇ ਸਮਝੌਤਾ ਨਹੀਂ ਕੀਤਾ ਜੀ। ਹੁਣ ਇਸ ਬੀਬੀ ਨਿੱਕੀ ਹੇਲੀ ਦੇ ਪੇਰੈਂਟਸ ਡਾਕਟਰ ਅਜੀਤ ਸਿੰਘ, ਉਹਨਾਂ ਦੀ ਮਦਰ, ਇਹ ਸ਼ਾਇਦ 60ਵਿਆਂ ਦੇ ਵਿੱਚ ਆਏ, ਸਾਊਥ ਕੈਰੋਲਾਈਨਾ ਦੇ ਵਿੱਚ ਸੈਟਲ ਹੋਏ, ਉਹਨਾਂ ਨੇ ਆਪਣਾ ਸ਼ਾਇਦ ਸਿੱਖੀ ਸਰੂਪ ਰੱਖਿਆ, ਲੇਕਿਨ ਇਹ ਬੀਬੀ ਜਿਹੜੀ ਹੈ ਓਵਰ ਅ ਪੀਰੀਅਡ ਆਫ ਟਾਈਮ ਆਪਣੀ ਐਜੂਕੇਸ਼ਨ ਦੇ ਦੌਰਾਨ ਹੀ ਜਿਹੜੀ ਹੈ ਉਹ ਉਸ ਦਾ ਜਿਹੜਾ ਅਫੇਅਰ ਹੋਇਆ ਮਿਸਟਰ ਹੇਲੀ ਦੇ ਨਾਲ ਵਿਆਹ ਕੀਤਾ ਔਰ ਆਪਣਾ ਧਰਮ ਬਦਲ ਲਿਆ, ਮੈਥੋਡਿਸਟ ਈਸਾਈ ਹੋ ਗਈ। ਔਰ ਖਾਸ ਤੌਰ ਤੇ ਅਮਰੀਕਾ ਜਦੋਂ ਤੁਸੀਂ ਚੋਣਾਂ ਦੇ ਵਿੱਚ ਖਲੋਂਦੇ ਹੋ ਪੂਰੀ ਸਕਰੂਟਨੀ ਹੁੰਦੀ ਹੈ ਕਿ ਭਾਈ ਕੀ ਹੈ, ਔਰ ਜਿਹੜੀ ਸਾਊਥ ਕੈਰੋਲਾਈਨਾ ਹੈ ਉਹ ਬੜੀ ਰੇਸਿਸਟ ਸਟੇਟ ਹੈ, ਕੰਜ਼ਰਵੇਟਿਵ ਸਟੇਟ ਹੈ, ਔਰ ਬੀਬੀ ਵੀ ਰਿਪਬਲਿਕਨ ਪਾਰਟੀ ਨਾਲ ਸੰਬੰਧਿਤ ਹੈ, ਰਿਪਬਲਿਕਨ ਦਾ ਵੀ ਦੂਸਰੇ ਐਕਸਟ੍ਰੀਮ ਤੇ ਪਹੁੰਚ ਗਈ, ਸਾਰਾ ਪੈਲਨ ਵਾਲੀ ਟੀ ਪਾਰਟੀ ਵਾਲੇ ਜਿਹੜੇ ਨੇ ਜੀ। ਹੁਣ ਉਸ ਸਾਰੇ 'ਚ ਜਦੋਂ ਵੀ ਉਸ ਦਾ ਇੰਟਰਵਿਊ ਹੋਇਆ ਇੱਥੇ ਪਹਿਲੇ ਦੀ ਵਾਰੀ, ਕਿਉਂਕਿ ਜਿਹੜੇ ਦੂਜੇ ਐਕਸਟ੍ਰੀਮ ਸੀ ਉਹ ਵੀ ਕਹਿੰਦੇ ਸੀ ਕਿ ਜਾਲੀ ਈਸਾਈ ਹੈ, ਤੇ ਉਦੋਂ ਉਹਨੇ ਕਿਹਾ ਜੀ ਨਹੀਂ, ਮੈਨੂੰ ਇੱਥੇ ਹੀ ਆ ਕੇ ਚੈਨ ਮਿਲਿਆ ਜੀਸਸ ਦੇ, ਔਰ ਮੈਂ ਮੈਥੋਡਿਸਟ ਹਾਂ, ਠੀਕ ਹੈ, ਸਿੱਖ ਧਰਮ ਮੇਰੇ ਪੇਰੈਂਟਸ ਦਾ ਧਰਮ ਹੈ, ਔਰ ਮੈਂ ਜਿਹੜੀ ਹੈ ਮੈਂ ਬੱਚੇ ਵੀ ਜਿਹੜੇ ਨੇ ਉਹ ਇਸ ਮੈਥੋਡਿਸਟ ਕ੍ਰਿਸਚਨ ਦੇ ਤੌਰ ਤੇ ਰੇਜ਼ ਕਰ ਰਹੀ ਜੀ। ਚਲੋ ਇਹ ਵੀ ਇੱਕ ਸਟੇਜ ਆ ਜਾਂਦੀ ਹੈ ਇਹਨਾਂ ਮੁਲਕਾਂ 'ਚ ਰਹਿ ਕੇ, ਤੁਸੀਂ ਇਹੀ ਕਹਿੰਦੇ ਹੋ ਕਿ ਜੀ ਠੀਕ ਹੈ ਜੀ, ਕਿਸੇ ਦੀ ਇੰਡੀਵਿਜੂਅਲ ਚੋਇਸ ਹੈ, ਜੇ ਕਿਸੇ ਨੇ ਵਿਆਹ ਕੀਤਾ ਕਿਸੇ ਦੇ ਨਾਲ ਔਰ ਉਹਨੇ ਉਹਦਾ ਧਰਮ ਅਡਾਪਟ ਕਰ ਲਿਆ, ਚਲੋ ਕੋਈ ਗੱਲ ਨਹੀਂ ਹੈ। ਪਰ ਪ੍ਰੋਬਲਮ ਉਦੋਂ ਹੁੰਦੀ ਹੈ, ਔਰ ਮੈਂ ਕਈ ਵਾਰੀ ਕੰਪੇਅਰ ਕਰਦਾ ਵੀ ਅਸੀਂ ਆਪਣੇ ਸੋ ਕਾਲਡ ਜਿਹੜਾ ਆਪਣੇ ਐਡਜਸਟ ਕਰਨ ਦੇ ਨਾਂ ਥੱਲੇ ਔਰ ਲਿਬਰਲ ਦੇ ਨਾਂ ਥੱਲੇ ਕਿਸ ਹੱਦ ਤੱਕ ਅਸੀਂ ਚਲੇ ਜਾਂਦੇ। ਹੁਣ ਲੁਈਜ਼ੀਆਨਾ ਦਾ ਗਵਰਨਰ ਬੌਬੀ ਜਿੰਦਲ ਹੈ ਪੰਜਾਬੀ ਹਿੰਦੂ, ਉਹ ਵੀ ਈਸਾਈ ਬਣ ਗਿਆ, ਉਹ 12-13 ਸਾਲਾਂ ਦਾ ਬਣ ਗਿਆ ਸੀ, ਪਰ ਜਦੋਂ ਦਾ ਉਹ ਬਣਿਆ ਦੁਬਾਰਾ ਵੀ ਬਣਿਆ, ਹੁਣ ਸ਼ਾਇਦ ਉਹ ਈਵਨ ਰਿਪਬਲਿਕਨ ਪਾਰਟੀ ਦਾ ਪ੍ਰੈਜ਼ੀਡੈਂਟ ਦੇ ਲਈ ਵੀ ਕੈਂਡੀਡੇਟ ਹੋਏ। ਪਰ ਤੁਹਾਨੂੰ ਕਦੇ ਵੀ ਕਿਸੇ ਹਿੰਦੂ ਸਮਾਗਮ 'ਚ ਅਮਰੀਕਾ 'ਚ ਹੋਏ, ਭਾਰਤ 'ਚ ਹੋਏ, ਸਰਕਾਰੀ ਲੈਵਲ ਤੇ ਹੋਏ, ਕਿਸੇ ਹੋਰ ਲੈਵਲ, ਉਹਨਾਂ ਨੇ ਕਦੇ ਬੌਬੀ ਜਿੰਦਲ ਨੂੰ ਨਹੀਂ ਉਭਾਰਿਆ ਜੀ, ਕਿਉਂਕਿ ਉਹ ਇਹ ਸਮਝਦੇ ਨੇ ਕਿ ਉਹਨਾਂ ਦੇ ਲਈ ਇਹ ਰੋਲ ਮਾਡਲ ਠੀਕ ਨਹੀਂ ਹੈ। ਬੇਸ਼ੱਕ ਉਹ ਹਿੰਦੂ ਪੇਰੈਂਟਸ ਨੇ ਉਹਦੇ, ਪਰ ਜੇ ਉਹ ਈਸਾਈ ਬਣ ਗਿਆ ਤੇ ਹੁਣ ਉਹ ਆਪਣੇ ਬੱਚਿਆਂ ਨੂੰ ਕੀ ਕਹਿਣਗੇ, ਆ ਦੇਖੋ ਜੀ ਕਿੰਨਾ ਰਾਈਜ਼ ਕੀਤਾ ਇਹਨੇ ਜੀ। ਸੋ ਉਹਦੇ ਥੱਲੇ ਉਹਨਾਂ ਨੇ ਇਹ ਵੀ ਨਹੀਂ ਹੈ ਕਿ ਕੋਈ ਆਊਟ ਆਫ ਦਾ ਵੇ ਜਾ ਕੇ ਉਹਦੇ ਖਿਲਾਫ ਕੋਈ ਕੈਂਪੇਨ ਕੀਤੀ ਹੈ,
ਪਰ ਉਹਨਾਂ ਨੇ ਕਦੇ ਇਹਦੇ ਚੋਂ ਉਹਨੂੰ ਰੈਕਗਨਾਈਜ਼ ਨਹੀਂ ਕੀਤਾ ਕਿ ਐਜ਼ ਇਫ ਬੌਬੀ ਜਿੰਦਲ ਲਿਖਣਗੇ ਜਦੋਂ ਭਾਰਤੀ ਮੂਲ ਦੇ ਬੰਦੇ ਉਹਦੇ ਚ ਮਾਮੂਲੀ ਜਿਹਾ ਉਹਦਾ ਨਾਂ ਹੋਏਗਾ, ਪਰ ਕਦੇ ਉਹਨਾਂ ਨੇ ਉਹਨੂੰ ਐਜ਼ ਏ ਰੋਲ ਮਾਡਲ ਨਹੀਂ ਉਭਾਰਿਆ। ਸੋ ਮੈਂ ਸਮਝਦਾ ਹਾਂ ਵੀ ਨਿੱਕੀ ਹੇਲੀ ਨੇ ਕੋਈ ਵੀ ਫੈਸਲਾ ਲਿਆ, ਉਹਦਾ ਫੈਸਲਾ ਸੀ, ਕੀ ਸਰਕਮਸਟੈਂਸਿਸ ਸੀ, ਮੈਂ ਇਹਦੇ ਚ ਨਹੀਂ ਜਾਣਾ ਚਾਹੁੰਦਾ, ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਉਹਨੂੰ ਰੈੱਡ ਕਾਰਪੇਟ ਵੈਲਕਮ ਦਿੱਤੀ ਗਈ, ਸਰਕਾਰੀ ਲੈਵਲ ਤੇ ਵੀ ਸਮਝ ਆ ਸਕਦਾ ਕਿ ਜੀ ਉਹ ਕਹੇ ਜੀ ਠੀਕ ਹੈ, ਹੁਣ ਸੁਖਬੀਰ ਬਾਦਲ ਬਿਆਨ ਦੇ ਰਿਹਾ ਕਿ ਜੀ ਇਹ ਪੰਜਾਬ ਦੀ ਧੀ ਔਰ ਇਹ ਜਿਹੜਾ ਅਸੀਂ ਜਾ ਕੇ ਉੱਥੇ ਉਹ ਉਹਨਾਂ ਨੂੰ ਕਹਿ ਰਹੇ ਤੁਸੀਂ ਇਨਵੈਸਟ ਕਰੋ, ਉਹ ਕਹਿੰਦਾ ਜੀ ਇਹ ਇਨਵੈਸਟ ਕਰਨਗੇ ਪੰਜਾਬ ਨੂੰ, ਕਿਹੜਾ ਭੁੱਖਾ ਕਿਹੜੇ ਭੁੱਖੇ ਨੂੰ ਕਹਿੰਦਾ ਕਿ ਤੂੰ ਮੈਨੂੰ ਰੋਟੀਆਂ ਦੇਈਂ ਮੈਂ ਤੈਨੂੰ ਰੋਟੀਆਂ ਦੇਵਾਂਗਾ ਜੀ ਜੀ। ਲੇਕਿਨ ਮਤਲਬ ਉਹਦੇ 'ਚ ਵੀ ਕੋਈ ਹੱਦ ਹੁੰਦੀ ਹੈ ਕਿਸੇ ਲੈਵਲ ਤੇ। ਤੁਸੀਂ ਚਲੋ ਸਰਕਾਰੀ ਡੈਲੀਗੇਸ਼ਨ ਨੂੰ ਵੀ ਚੰਡੀਗੜ੍ਹ 'ਚ ਬਾਦਲ ਨੇ ਆਪਣੇ ਘਰ 'ਚ ਕਲਚਰਲ ਪ੍ਰੋਗਰਾਮ ਉਹਦੇ ਆਨਰ 'ਚ ਕੀਤਾ ਔਰ ਬੇਸ਼ਰਮੀ 'ਚ ਉਹ ਇਹ ਕਹਿੰਦਾ ਜੀ ਇਹ ਪੰਜਾਬ ਦੀ ਧੀ ਹੈ ਤੇ ਮਿਸਟਰ ਹੇਲੀ ਪੰਜਾਬ ਦੇ ਜਵਾਈ ਨੇ। ਹੁਣ ਤੁਸੀਂ ਇਹ ਪਾਰਟ ਦੇ ਰਹੇ ਹੋ। ਫਿਰ ਬੀਬੀ ਅੰਮ੍ਰਿਤਸਰ ਪਹੁੰਚ ਗਈ ਕਿ ਜੀ ਮੇਰੇ ਪਿਤਾ ਮੇਰੇ ਮਾਪਿਓ ਦਾ ਰਿਲੀਜਨ ਆਫ ਮਾਈ ਐਨਸੈਸਟਰਸ, ਮੈਂ ਬੜੀਆਂ ਗੱਲਾਂ ਸੁਣੀਆਂ ਨੇ ਉੱਥੇ, ਬੜਾ ਮੀਡੀਆ 'ਚ ਆਇਆ ਕਿ ਜੀ ਬੜੀ ਭਾਵਕ ਹੋ ਗਈ, ਉਹਨੂੰ ਜੂਨ 84 ਦਾ ਦੱਸਿਆ, ਉਹਨੂੰ ਹੋਇਆ, ਚਲੋ ਉਹ ਵੀ ਸਮਝ ਆਇਆ, ਕੋਈ ਗੱਲ ਨਹੀਂ ਜੀ। ਹੁਣ ਇੱਕ ਪਾਸੇ ਤਾਂ ਇਹੀ ਗ੍ਰੰਥੀ, ਹੁਣ ਤੁਸੀਂ ਧਾਰਮਿਕ ਜਿਹੜਾ ਪੱਖ ਤੋਂ ਮੈਂ ਸਮਝਦਾ ਵੀ ਜਿਹੜੀ ਟੋਟਲ ਡੀਜਨਰੇਸ਼ਨ ਅੱਜ ਸਾਡੀ ਨਜ਼ਰ ਆ ਰਹੀ ਹੈ ਵੀ ਇੱਕ ਪਾਸੇ ਤਾਂ ਕਦੇ ਜੇ ਅਮਰਿੰਦਰ ਸਿੰਘ ਆਂਦਾ ਹੈ ਤਾਂ ਉਹਨੂੰ ਉਹ ਸਿਰੋਪਾਓ ਦੇਣ ਤੋਂ ਇਨਕਾਰੀ ਹੁੰਦੇ ਨੇ ਜਿਹਨੇ ਦਾੜੀ ਕਾਲੀ ਕੀਤੀ ਹੋਈ ਹੈ ਜੀ, ਜਾਂ ਕਿਸੇ ਹੋਰ ਨੂੰ, ਈਵਨ ਹਰਭਜਨ ਸਿੰਘ ਕ੍ਰਿਕਟਰ ਜਾਂ ਦੂਜੇ, ਉਹਨਾਂ ਨੇ ਪ੍ਰਾਈਵੇਟਲੀ ਸ਼ਿਕਾਇਤ ਵੀ ਕੀਤੀ ਹੈ ਕਿ ਜੀ ਅਸੀਂ ਵੀ ਜਿਹੜਾ ਉਹ ਆਨਰ ਲਿਆਂਦਾ ਹੈ ਵੀ ਸਾਡੀ ਦਾੜੀ ਕੱਟੀ ਥੱਲੇ ਇਹਨਾਂ ਨੂੰ ਨਜ਼ਰ ਆਂਦਾ ਵੀ ਇਹ ਧਾਰਮਿਕ ਤੌਰ ਤੇ ਠੀਕ ਨਹੀਂ ਹੈ ਜੀ। ਹੁਣ ਉਹਨੂੰ ਸਪੈਸ਼ਲੀ ਉਹਦੇ ਹਸਬੈਂਡ ਨੂੰ ਬਾਹਰ ਦਰਬਾਰ ਸਾਹਿਬ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਫੁੱਲ ਜਿਹੜਾ ਹੈ ਉਹਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸਕੱਤਰ ਵੀ ਹੈ, ਉਹਨਾਂ ਦੇ ਮੈਂਬਰ ਵੀ ਨੇ, ਔਰ ਦੂਸਰਾ ਉਹ ਵੀ ਸਮਝ ਆ ਗਿਆ ਕਿ ਜੀ ਚਲੋ ਮੈਨੇਜਮੈਂਟਲ ਐਡਮਿਨਿਸਟ੍ਰੇਟਿਵ ਹੈ ਜੀ। ਹੁਣ ਹਰਮੰਦਰ ਸਾਹਿਬ ਦਾ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਉਹ ਉੱਥੇ ਉਹਨਾਂ ਨੂੰ ਆਨਰ ਦੇਣ ਵਾਲਿਆਂ 'ਚ, ਔਰ ਜਦੋਂ ਉਹ ਆਨਰ ਦਿੰਦਾ ਹੈ ਤੇ ਉਹ ਜਿਹੜੇ ਨੇ ਦੋਨੋਂ ਉਹਦੇ ਪੈਰੀਂ ਝੁਕਣ ਲੱਗਦੇ ਨੇ ਤੇ ਉਹ ਆਪਣੀ 3 ਫੁੱਟੀ ਕਿਰਪਾਨ ਜਿਹਨੂੰ ਹੁਣ ਜਦੋਂ ਕਿ ਜਥੇਦਾਰ ਜਾਂ ਦੂਸਰੇ ਬੜਾ ਇਹ ਕਹਿੰਦੇ ਨੇ ਜੀ ਇਹ ਸਾਡੀ ਉਹ ਉਹਨਾਂ ਨੂੰ ਭੇਟ ਕਰ ਦਿੰਦਾ ਕਿ ਜੀ ਆ ਜਿਹੜੀ ਹੈ ਮੇਰੇ ਵੱਲੋਂ ਪਿਆਰ ਤੋਹਫਾ ਹੈ ਤੁਹਾਨੂੰ ਜੀ। ਹਾਲਾਂ ਡਰਾਮੇਬਾਜ਼ੀ ਕੀਤੀ ਹੈ ਜਥੇਦਾਰ ਅਕਾਲ ਤਖਤ ਨੇ ਵੀ ਕਿਹਾ ਗਿਆ ਜੀ ਉਹਨੇ ਆਪਣੇ ਗ੍ਰੰਥੀ ਜਿਹੜਾ ਹਰਮੰਦਰ ਸਾਹਿਬ ਦੇ ਉਸ ਨੂੰ ਅਹੁਦੇ ਨੂੰ ਨੁਕਸਾਨ ਪਹੁੰਚਾਇਆ। ਕਿਸੇ ਇੱਕ ਹੋਰ ਨੇ ਕਿਹਾ, ਪਤਾ ਨਹੀਂ ਹੈਡ ਗ੍ਰੰਥੀ ਨੇ, ਉਹਨੇ ਕਿਹਾ ਜੀ ਉਹਨੂੰ ਜੇ ਦੇਣੀ ਸੀ ਤਾਂ ਹੋਰ ਮੰਗਵਾ ਕੇ ਦੇ ਦਿੰਦਾ, ਆਪਣੇ ਵਾਲੀ ਕਾਹਨੂੰ ਦੇਣੀ ਸੀ। ਮਤਲਬ ਜਿਸ ਲੈਵਲ ਤੇ ਇਹ ਅੱਜ ਡੀ ਜਨਰੇਸ਼ਨ ਹੈ, ਇਹ ਦੇਖਣ ਤੋਂ ਬਾਅਦ ਮੈਂ ਕਿਹਾ ਅਦਰਵਾਈਜ਼ ਸ਼ਾਇਦ ਮੈਂ ਇਹਦਾ ਨੋਟਿਸ ਲੈ ਕੇ ਮੈਨੂੰ ਦੁੱਖ ਤਾਂ ਹੋ ਰਿਹਾ ਸੀ ਜਦੋਂ ਕੋਈ ਕਾਲ ਵੀ ਕਰਦਾ ਸੀ ਔਰ ਉਹਨਾਂ ਚੋਂ ਚੰਗੇ ਆਨਰੇਬਲ ਬੰਦੇ ਕਹਿੰਦੇ ਜੀ ਇਹ ਅਸੀਂ ਕੀ ਮਤਲਬ ਅੱਜ ਤੱਕ ਅਸੀਂ ਇੱਕ ਪਾਸੇ ਤਾਂ ਇਹ ਜਸਟੀਫਾਈ ਕਰਨ ਤੇ ਲੱਗੇ ਆ ਮਹਾਰਾਜਾ ਦਲੀਪ ਸਿੰਘ ਦੇ ਹਵਾਲੇ ਨਾਲ ਕਿ ਜੀ ਉਹ ਜਿਹੜਾ ਉਹ ਜਦੋਂ 5 ਸਾਲ ਦਾ ਸੀ ਫਿਰ ਮਾਂ ਤੋਂ ਵਿਛੋੜਤਾ, ਫਿਰ ਉਹਨੂੰ ਈਸਾਈ ਬਣਾ ਕੇ ਲੈ ਗਏ। ਅਸੀਂ ਅੱਜ ਤੱਕ ਇਹੀ ਪ੍ਰੂਵ ਕਰਦੇ ਹਾਂ ਜੀ ਉਹ ਈਸਾਈ ਤੋਂ ਵਾਪਸ ਸਿੱਖ ਬਣਿਆ ਔਰ ਉੱਥੇ ਉਹਨੇ ਅੰਮ੍ਰਿਤ ਛਕਿਆ ਆਦਨ ਦੇ ਵਿੱਚ ਜਾਂ ਦੂਸਰਾ, ਕਿਉਂਕਿ ਸਾਨੂੰ ਮਤਲਬ ਇਹ ਸਵਾਲੋ ਹੀ ਨਹੀਂ ਹੁੰਦਾ ਕਿ ਪੰਜਾਬ ਦੇ ਮਹਾਰਾਜੇ ਦਾ ਜਿਹੜਾ ਪੁੱਤਰ ਹੈ ਉਹ ਈਸਾਈ ਹੋ ਗਿਆ ਹੋਵੇ ਜੀ। ਪਰ ਇੱਥੇ ਤਾਂ ਇਸ ਬੀਬੀ ਦੇ ਸਿਰ ਦੇ ਉੱਤੇ ਕੋਈ ਤਲਵਾਰ ਨਹੀਂ ਸੀ ਲਟਕ ਰਹੀ ਤੇ ਜੇ ਉਹਨੇ ਫਿਰ ਵੀ ਚੋਇਸ ਕਰ ਹੀ ਲਈ, ਚੋਣ ਕਰ ਹੀ ਲਈ, ਉਹਨੇ ਲਾਈਨ ਕ੍ਰਾਸ ਕਰ ਲਈ, ਚਲੀ ਗਈ ਉਹ ਈਸਾਈ ਮਤ ਚਲੀ ਗਈ, ਉੱਥੋਂ ਉਹਨੂੰ ਜਿਹੜਾ ਉਹ ਸ਼ਾਂਤੀ ਮਿਲਦੀ ਹੈ, ਜੀ ਸਦਕੇ ਉਹਨੂੰ ਮਿਲੇ। ਇਹਨਾਂ ਦੀ ਕੀ ਮਜਬੂਰੀ ਬਣੀ ਹੋਈ ਹੈ, ਕਿਉਂ ਸਾਰਾ ਹੀ ਬੇੜਾ ਗਰਕ ਕਰਨ ਤੇ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਆਨਰ, ਤੁਹਾਡਾ ਧਾਰਮਿਕ ਪਾਰਟ, ਇੱਕ ਪਾਸੇ ਅਸੀਂ ਉਹ ਫਤਵੇ ਕੱਢਦੇ ਆਂ, ਹੁਕਮਨਾਮੇ ਕੱਢਦੇ ਆਂ, ਦੂਸਰਾ ਕਰਦੇ ਆਂ। ਕਿਸੇ ਨੂੰ ਇਹ ਨਜ਼ਰ ਨਹੀਂ ਆਇਆ ਕਿ ਵੀ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਇਹ ਅਸੀਂ ਕੀ ਮੈਸੇਜ ਦੇ ਰਹੇ ਵੀ ਕਿੱਧਰ ਨੂੰ ਇਹ ਗੱਲ ਜਾ ਰਹੀ ਹੈ। ਸੋ ਇਹ ਮੈਨੂੰ ਦੁੱਖ ਵੀ ਹੋਇਆ, ਦੁੱਖ ਇਸ ਲਈ ਕਿ ਇੱਕ ਪਾਸੇ ਉਹ ਨੇ ਜਿਹੜੇ ਇੱਥੇ ਕੰਮਾਂ ਦੇ ਉੱਤੇ ਹੋਰ ਹਰ ਹਾਲਤ 'ਚ ਬਾਹਰ ਦੁਨੀਆ ਭਰ ਦੇ ਵਿੱਚ ਸਟਰਗਲ ਕਰਦੇ ਆਂ ਵੀ ਜਿਨ੍ਹਾਂ ਨੇ ਆਪਣਾ ਸਿੱਖੀ ਸਰੂਪ ਕਾਇਮ ਰੱਖਿਆ, ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ ਜਿਹੜੇ ਕਿ ਇਸ ਆਪਣੀ ਆਈਡੈਂਟੀਟੀ ਦੇ ਲਈ ਲੜ ਰਹੇ ਨੇ ਕਿ ਵੀ ਅਸੀਂ ਸਿੱਖੀ ਸਰੂਪ 'ਚ 5 ਕਕਾਰਾਂ 'ਚ ਆ ਬੀਬੀ ਹਿਊਸਟਨ ਤੋਂ ਕਮਲਜੀਤ ਕੌਰ ਉਹਨੇ ਆਪਣੀ ਨੌਕਰੀ ਗਵਾਈ, ਫੈਡਰਲ ਜੌਬ ਉਹਨੇ, ਔਰ ਹੁਣ ਉਹ ਕੇਸ ਕੋਈ ਅੰਡਰਸਟੈਂਡਿੰਗ ਹੋਈ ਹੈ
ਔਰ ਉਹਦੇ ਚ ਇਹ ਸੀ ਕਿ ਵੀ ਉਹਨੇ ਕਿਹਾ ਜੀ ਮੈਂ ਅੰਮ੍ਰਿਤ ਜਦੋਂ ਛਕ ਲਿਆ ਤਾਂ ਮੈਂ ਕਿਰਪਾਨ ਨਹੀਂ ਲਾ ਸਕਦੀ, ਫੈਡਰਲ ਬਿਲਡਿੰਗ 'ਚ ਵੀ ਮੈਂ ਕਿਰਪਾਨ ਪਾ ਕੇ ਜਾਵਾਂਗਾ। ਉਹਦਾ ਜੌਬ ਗਿਆ, ਉਹਨੇ ਲੜਿਆ ਕੇਸ, ਕਿਵੇਂ ਕਿੰਨੇ ਸਾਲ। ਇੱਕ ਪਾਸੇ ਇਹ ਨੇ ਜਿਨ੍ਹਾਂ ਨੂੰ ਰਿਕਗਨਾਈਜ਼ ਕਰਨ ਦੀ ਲੋੜ ਹੈ, ਤੇ ਦੂਜੇ ਪਾਸੇ ਗ੍ਰੰਥੀ ਨੂੰ ਆਪਣੀ ਉਹ ਜਿਹੜਾ ਉਹ ਕਿਰਪਾਨ ਦੇ ਰਿਹਾ ਕਿ ਵੀ ਇਹ ਕਿਸ ਲੈਵਲ ਤੱਕ ਇਹ ਡੀਜਨਰੇਸ਼ਨ। ਔਰ ਇੱਕ ਜਰਨਲਿਸਟ ਨੇ, ਬੜਾ ਰੈਪਿਊਟਡ ਜਰਨਲਿਸਟ ਨੇ, ਉਹਨੂੰ ਪ੍ਰੈਸ ਕਾਨਫਰੰਸ ਪੁੱਛ ਲਿਆ ਨਿੱਕੀ ਨੂੰ ਜੀ ਕਿ ਵੀ ਇਹ ਤੂੰ ਧਰਮ ਬਦਲਿਆ ਤੇ ਤੇਰੀ ਕੀ ਮਜਬੂਰੀ ਸੀ ਵੀ ਜੀ। ਔਰ ਉਹਨੇ ਗੋਲ ਮੋਲ ਜਿਹੀ ਗੱਲ ਕਿ ਜੀ ਜਿਹੜਾ ਉੱਥੇ ਡਿਫਰੈਂਟ ਲੈਂਗੁਏਜ ਦੀ ਸੀ ਔਰ ਕਲਚਰ ਔਰ ਸੱਭਿਆਚਾਰ ਦਿਸ ਦੈਟ, ਪਰ ਤੁਸੀਂ ਉਹਦੇ ਇੰਟਰਵਿਊ ਇੱਥੇ ਦੇਖ ਲਓ, ਉੱਥੇ ਉਹ ਗੋਲ ਮੋਲ ਗੱਲਾਂ ਕਰਕੇ ਉਹਨੇ ਜਾਨ ਛਡਾਈ ਉਹ ਸਾਰੇ ਤੋਂ ਕਿ ਜੀ ਮੈਨੂੰ ਬੜੀ ਸ਼ਾਂਤੀ ਮਿਲੀ ਔਰ ਬੜਾ ਫਲਾਣਾ ਹੋਇਆ। ਔਰ ਲੇਕਿਨ ਇਹਦੇ ਉੱਥੇ ਦੇਖ ਲਓ ਉਹਨੇ ਕਿਹਾ ਜੀ ਆਈ ਐਮ ਏ ਕ੍ਰਿਸਚਨ ਔਰ ਆਈ ਫਾਊਂਡ ਪੀਸ ਅੰਡਰ ਜੀਸਸ। ਚਲੋ ਜੀਸਸ ਥੱਲੇ ਤੁਹਾਨੂੰ ਸ਼ਾਂਤੀ ਮਿਲੀ, ਤੁਹਾਨੂੰ ਤੁਹਾਡਾ ਜੀਸਸ ਮੁਬਾਰਕ, ਪਰ ਤੁਸੀਂ ਇਸ ਲੈਵਲ ਤੱਕ ਨਾ ਆਓ ਕਿ ਵੀ ਤੁਸੀਂ ਇਧਰ ਫਿਰ ਸਿੱਖਾਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰੋ। ਔਰ ਇਹ ਤਾਂ ਅਸੀਂ ਬੇਵਕੂਫ ਹੈ ਕਿ ਵੀ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਕਿਸ ਕਿਸਮ ਦਾ, ਔਰ ਹਾਲਾਂ ਮੈਂ ਕੋਟ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਖੁਸ਼ੀ ਹੈ ਕਿ ਈਵਨ ਇਹਨੇ ਸਪੋਕਸਮੈਨ ਅਖਬਾਰ ਨੇ ਇਸ ਦੇ ਉੱਤੇ ਐਡੀਟੋਰੀਅਲ ਵੀ ਲਿਖਿਆ ਜੀ। ਔਰ ਉਹਨਾਂ ਨੇ ਈਵਨ ਜਿਹੜੀ ਇਕਨੋਮਿਕਲ ਸਿਚੁਏਸ਼ਨ, ਔਰ ਜਦੋਂ ਇਸ ਤੋਂ ਪਹਿਲਾਂ ਇੱਕ ਸਿੱਖ ਜਿਹੜੀ ਹੈ ਉਹ ਪਬਲੀਕੇਸ਼ਨ ਹੈ, ਉਹਨਾਂ ਨੇ ਇਸ ਦੇ ਉੱਤੇ ਪੂਰੀ ਇੱਕ ਰਾਊਂਡ ਟੇਬਲ ਕਾਨਫਰੰਸ ਕਰਾਈ ਸੀ ਕੁਝ ਸਮਾਂ ਪਹਿਲਾਂ ਇਸ ਸਾਰੇ ਤੇ। ਉਹਦੇ ਚ ਦੋਨੋਂ ਪਾਸੇ ਦੇ ਵਿਊ ਸੀ। ਕੋਈ ਵੀ ਸੀ ਕਿ ਜੀ ਕੋਈ ਨਹੀਂ, ਭਾਵੇਂ ਕੁਝ ਵੀ ਹੈ ਜੀ, ਉਹਨੇ ਅਜੇ ਕੜਾ ਪਾਇਆ ਹੋਇਆ ਹੈ, ਉਹਨੇ ਇਹ ਕੀਤਾ ਹੋਇਆ, ਕਿਸੇ ਨੇ ਬੀਬੀਆਂ ਖਾਸ ਤੌਰ ਤੇ ਇੰਗਲੈਂਡ ਬਾਹਰਲੀਆਂ ਕਿ ਜੀ ਉਹਦੀ ਚੋਇਸ ਹੈ, ਉਹ ਜੋ ਮਰਜ਼ੀ ਕਰੇ। ਨਹੀਂ, ਲੇਕਿਨ ਉਹਦੇ ਚ ਡਾਕਟਰ ਆਈਜੇ ਸਿੰਘ ਨੇ ਉਹਦੇ ਤੇ ਕਮੈਂਟ ਲਿਖਿਆ ਸੀ, ਉਹਨਾਂ ਨੇ ਕਿਹਾ ਜੀ ਠੀਕ ਹੈ ਚੋਇਸ ਹੈ, ਬਟ ਐਟ ਦਾ ਸੇਮ ਟਾਈਮ ਸਾਨੂੰ ਆਪਣੀ ਸਿੱਖੀ ਗਰਾਊਂਡ ਤੇ ਫਿਰ ਜਿਹੜੇ ਲੋਕ ਖਲੋ ਕੇ ਸਟਰਗਲ ਕਰਦੇ ਨੇ ਔਰ ਦੂਸਰੇ ਨੇ, ਉਹਨਾਂ ਨੂੰ ਅਸੀਂ ਲੈਟ ਡਾਊਨ ਨਾ ਕਰੀਏ ਕਿਸੇ ਨੂੰ ਲਿਆ ਕੇ। ਠੀਕ ਹੈ, ਉਹ ਜੇ ਪਾਲਿਸੀਜ਼ ਵਾਈਜ਼ ਵੀ ਦੇਖਣਾ ਹੈ, ਹੁਣ ਰਿਪਬਲਿਕਨ ਪਾਲਿਸੀਜ਼ ਖਾਸ ਤੌਰ ਤੇ ਟੀ ਪਾਰਟੀ ਸਾਰਾ ਪੈ ਲੈਂਦੀਆਂ ਪੋਲਿਟਿਕਸ ਕੀ ਹੈ। ਸੋ ਕੁਛ ਇੱਕ ਦੋ ਐਸੇ ਨੇ ਜਿਨ੍ਹਾਂ ਨੇ ਉਹਦੀ ਪੋਲਿਟਿਕਸ ਨੂੰ ਲੈ ਕੇ ਕਿਹਾ, ਉਹਨਾਂ ਨੇ ਕਿਹਾ ਜੀ ਚਲੋ ਜੇ ਰਿਲੀਜਨ ਮਾਮਲਾ ਨਾ ਵੀ ਹੋਏ ਤਾਂ ਕਾਈਂਡ ਆਫ ਪੋਲਿਟਿਕਸ ਸ਼ੀ ਇਜ਼ ਫੋਲੋਇੰਗ, ਇਹ ਸਾਡੀ ਮੇਨ ਸਟ੍ਰੀਮ ਨੂੰ ਸੂਟ ਨਹੀਂ ਕਰਦੀ ਹੈ। ਸੋ ਮੈਂ ਇਸ ਮਾਮਲੇ 'ਚ ਜਿਹੜਾ ਵਿਹਾਰ ਇਹ ਧਾਰਮਿਕ ਇਹਨਾਂ ਜਥੇਦਾਰਾਂ ਨੇ ਜਿਹੜੇ ਇੱਕ ਪੂਰੀ ਅੱਜ ਕਲਰਜੀ ਬਣੀ ਹੋਈ ਹੈ, ਆਪਣੇ ਆਪ ਨੂੰ ਪੋਪ ਸਮਝ ਕੇ ਬੈਠੇ ਨੇ, ਜਿਵੇਂ ਲੈਟ ਡਾਊਨ ਕੀਤਾ ਸਿੱਖੀ ਵੈਲਿਊਜ਼ ਨੂੰ, ਔਰ ਬਾਦਲ ਕਿਆਂ ਔਰ ਦੂਸਰਿਆਂ ਨੇ, ਔਰ ਕਿਸੇ ਨੇ ਪੰਜਾਬ ਦੀ ਕਿਸੇ ਪਬਲੀਕੇਸ਼ਨਸ, ਈਵਨ ਜਿਹੜਾ ਉਸ ਜਰਨਲਿਸਟ ਨੇ ਪੁੱਛਿਆ ਵੀ, ਉਹ ਵੀ ਕਲਿੱਪ ਉਡਾ ਦਿੱਤੀ ਗਈ ਇਲੈਕਟ੍ਰੋਨਿਕ ਮੀਡੀਆ ਚੋਂ ਵੀ ਔਰ ਪ੍ਰਿੰਟ ਮੀਡੀਆ ਚੋਂ ਵੀ ਕਿ ਵੀ ਇਹ ਸਵਾਲ ਵੀ ਹੋਇਆ। ਸੋ ਹੁਣ ਜੇ ਮਤਲਬ ਇਹ ਅੱਜ ਸਾਡਾ ਹਾਲ ਹੈ, ਤੇ ਇੱਕ ਪਾਸੇ ਅਸੀਂ ਕਹਿ ਰਹੇ ਜੇ ਅਸੀਂ RSS ਦਾ ਚੈਲੰਜ ਹੈ ਉਹਦੇ ਨਾਲ ਲੜਨਾ, ਇੱਕ ਪਾਸੇ ਹਿੰਦੂਤਵਾ ਆ ਗਿਆ, ਦੂਜੇ ਪਾਸੇ ਤੁਸੀਂ ਐਕਸੈਪਟੈਂਸ ਕਰ ਲਓ ਔਰ ਧਾਰਮਿਕ ਤੌਰ ਦੇ ਉੱਤੇ ਵੀ ਜਿਹੜਾ ਆਪਣੀਆਂ ਕਿਰਪਾਨਾਂ ਹਵਾਲੇ ਕਰ ਦਿਓ ਦੂਜਿਆਂ ਦੇ, ਤੇ ਫਿਰ ਕਹੋ ਜੀ ਕਿ ਪੰਥ ਕੀ ਜੀਤ। ਫਿਰ ਇਹ ਪੰਥ ਕੀ ਜੀਤ ਨਹੀਂ ਹੈ, ਇਹ ਟੋਟਲ ਸਾਡੀ ਡੀਜਨਰੇਸ਼ਨ ਦੀ ਨਿਸ਼ਾਨੀ ਹੈ ਜੀ। ਸੋ ਦਿਸ ਇਜ਼ ਪੇਨਫੁਲ ਟੂ ਡਿਸਕਸ, ਬਟ ਆਈ ਹੈਡ ਟੂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।